ਦੁਨੀਆ ਭਰ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੂੰ ਅਹਿਮਦ ਰਜ਼ਾ ਵੱਲੋਂ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਅੱਜ ਦੇ ਦਿਨ ਇੱਕ ਖਾਸ ਸ਼ਖਸੀਅਤ ਸਾਡੇ ਨਾਲ, ਜਿਨ੍ਹਾਂ ਨੂੰ ਨਾ ਸਿਰਫ ਦੋਨਾਂ ਪੰਜਾਬਾਂ ਦੇ ਵਿੱਚ ਸੁਣਿਆ ਜਾਂਦਾ ਹੈ, ਉਹਨਾਂ ਦੇ ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ। ਉਹਦੇ ਨਾਲ ਨਾਲ ਪੰਜਾਬਾਂ ਦੇ ਨਾਲ ਨਾਲ ਜਿੱਥੇ ਜਿੱਥੇ ਕੋਈ ਪੰਜਾਬੀ ਬੈਠਾ ਹੈ, ਉੱਥੇ ਇਹਨਾਂ ਦੀ ਆਵਾਜ਼ ਆਪਣੀ ਹੈ। ਇਹ ਆਵਾਜ਼ ਇਹ ਨਹੀਂ ਕਿ ਸਿਰਫ ਕਿਸਾਨ ਲਹਿਰ ਦੇ ਨਾਲ ਜੁੜੀ, ਇਸ ਤੋਂ ਪਹਿਲੇ ਵੀ ਪੰਜਾਬੀ ਦੇ ਹੱਕਾਂ ਲਈ ਇੱਕ ਬੜੀ ਸਰਗਰਮ ਆਵਾਜ਼ ਉਹ ਹੈ ਸਤਨਾਮ ਪੰਜਾਬੀ ਦੀ। ਸਤਨਾਮ ਪੰਜਾਬੀ ਜਿਨ੍ਹਾਂ ਦੇ ਜ਼ਾਰੀ ਗੱਲ ਹੈ, ਨਾਮ ਦੇ ਨਾਲ ਹੀ ਉਹਨਾਂ ਨੇ ਆਪਣੀ ਸ਼ਖਸੀਅਤ ਦੇ ਨਾਲ ਆਪਣੇ ਆਪ ਨੂੰ ਪੰਜਾਬੀ ਲਾ ਲਿਆ, ਤੇ ਇਸ ਤੋਂ ਵੱਡਾ ਦੇਣ ਹੋਰ ਕੋਈ ਕੌਣ ਦੇ ਸਕਦਾ ਹੈ। ਸੋ ਸਾਡੇ ਨਾਲ ਅੱਜ ਮੌਜੂਦ ਹਨ ਸਤਨਾਮ ਪੰਜਾਬੀ ਜੀ, ਪਟਿਆਲਾ ਤੋਂ, ਚੜ੍ਹਦੇ ਪੰਜਾਬ ਤੋਂ। ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਸਤਨਾਮ ਪੰਜਾਬੀ ਜੀ। ਜੀ ਸਤਿ ਸ੍ਰੀ ਅਕਾਲ ਅਹਿਮਦ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਸਤਨਾਮ ਜੀ। ਸਤਨਾਮ ਜੀ, ਕੁਝ ਦੱਸੋ ਆਪਣੇ ਬਾਰੇ। ਬੜਾ ਔਖਾ ਹੁੰਦਾ ਆਪਣੇ ਬਾਰੇ ਦੱਸਣਾ ਕਿ ਮੈਂ ਕੀ ਤੇ ਕਿੱਥੋਂ ਸਫ਼ਰ ਸ਼ੁਰੂ ਕੀਤਾ ਤੇ ਕੀ ਹੋਇਆ, ਲੇਕਿਨ ਕੋਈ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਆਪਣੇ ਬਾਰੇ। ਜੀ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਕਿ ਮੈਂ ਇੱਧਰ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ PhD ਕਰ ਰਿਹਾ ਤੇ ਲੋਕ ਗਾਇਕੀ ਦੇ ਹਵਾਲੇ ਦੇ ਨਾਲ ਹੁਣ ਤੱਕ ਮੈਂ ਗੀਤ ਗਾਉਣਾ। ਤੇ ਪੰਜਾਬ ਤੋਂ ਬਾਹਰੋਂ ਵੀ, ਆਸਟ੍ਰੇਲੀਆ ਵਿਖੇ ਵੀ ਮੈਂ ਇਹੀ ਗੀਤਾਂ ਕਰਕੇ ਮੈਂ ਉੱਥੇ ਪਰਫਾਰਮ ਕਰਕੇ ਆਇਆ। ਤੇ ਬਾਕੀ ਰਹੀ ਗੱਲ, ਮੈਂ ਆਪਣੇ ਗੀਤਾਂ ਦੇ ਵਿੱਚ ਜੋ ਪੰਜਾਬ ਦੀਆਂ ਰਵਾਇਤੀ ਧੁਨਾਂ ਨੇ, ਜੋ ਸਾਡੀਆਂ ਫੋਕ ਟਿਊਨਸ ਨੇ ਪੰਜਾਬ ਦੀਆਂ, ਉਹਨਾਂ ਤੇ ਨਵੀਂ ਪੋਇਟਰੀ ਜਾਂ ਨਵੇਂ ਸ਼ਾਇਰਾਂ ਦੀ ਪੋਇਟਰੀ ਆਪ ਵੀ ਮੈਂ ਲਿਖਦਾ, ਉਸ ਨੂੰ ਉਹਦੇ ਤੇ ਸੈੱਟ ਕਰਕੇ ਇਸ ਕਰਕੇ ਗਾਉਣਾ ਕਿਉਂਕਿ ਕੁਝ ਆਵਾਜ਼ਾਂ, ਕੁਝ ਚੀਜ਼ਾਂ, ਕੁਝ ਧੁਨਾਂ ਜਿਹੜੀਆਂ ਪੰਜਾਬ ਉਹਨਾਂ ਕਰਕੇ ਜਾਣਿਆ ਜਾਂਦਾ ਹੈ। ਸੋ ਉਹ ਮੇਰੀ ਕੋਸ਼ਿਸ਼ ਹੈ। ਤੇ ਹੁਣ ਤੱਕ 6 ਗਾਣੇ ਮੈਂ ਗਾ ਚੁੱਕਿਆ, 2 ਫਿਲਮਾਂ ਦੇ ਵਿੱਚ ਵੀ, ਦਾਰਾ ਫਿਲਮ ਦੇ ਵਿੱਚ ਮੈਂ ਗਾਇਆ ਤੇ ਮੁੰਡਾ ਫਰੀਦਕੋਟੀਆ ਫਿਲਮ ਦੇ ਵਿੱਚ ਮੈਂ ਲਿਖਿਆ, ਸੌਂਗ ਰਾਈਟਰ ਤੌਰ ਤੇ ਵੀ ਮੈਂ ਕੰਮ ਕੀਤਾ। ਇਸ ਤੋਂ ਇਲਾਵਾ ਹੁਣੀ ਲਹਿੰਦੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਲਹਿੰਦੇ ਪੰਜਾਬ ਤੋਂ ਮੈਨੂੰ ਬਹੁਤ ਮੁਹੱਬਤ ਮਿਲਦੀ ਹੈ। ਮੇਰੇ 2 ਗਾਣੇ ਜਿਹੜੇ ਮੈਂ ਲਹਿੰਦੇ ਪੰਜਾਬ ਦੀ ਕਹਾਣੀ ਬਿਆਨ ਕੀਤੀ ਸੀ, ਇੱਕ ਗਾਣਾ ਸੀ ਕਿੱਥੇ ਗਏ ਮੇਰੇ ਯਾਰ, ਜਿਹੜਾ ਕਿ ਇੱਥੇ ਧਰਾਬੀ ਪਿੰਡ ਪੈਂਦਾ ਜੀ, ਉੱਥੇ ਦੀ ਇੱਕ ਫੈਮਿਲੀ ਸੀ ਪ੍ਰੀਤਮ ਸਿੰਘ ਦੀ ਫੈਮਿਲੀ, ਉਹਨਾਂ ਤੇ ਮੈਂ ਗਾਣਾ ਗਾਇਆ ਸੀ। ਉਹਦੇ ਵਿੱਚ ਸੀਗਾ ਕਿ ਮੋਹਣਾ ਚਿਰਾਗਾ ਟੋਲੇ ਨਾ ਲੱਭਦੇ, ਕਿੱਥੇ ਗਏ ਮੇਰੇ ਯਾਰ। ਮੋਹਣਾ ਚਿਰਾਗਾ ਤੇ ਪ੍ਰੀਤਮ ਦੀ ਕਹਾਣੀ ਨੂੰ, ਉਹ ਸਾਰਾ ਜੋ ਵੰਡ ਦਾ ਦੁਖਾਂਤ ਜੋ ਸਾਡੇ ਪੰਜਾਬੀਆਂ ਨੇ ਹੰਢਾਇਆ, ਉਹ ਵੀ ਗਾਇਆ। ਤੇ ਹੁਣੇ ਜੋ ਹਾਲ ਹੀ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗਾਥਾ ਏ ਪੰਜਾਬ, ਜੋ ਪੰਜਾਬ ਦੀ ਧਰਤੀ ਦਾ ਵੈਣ ਹੈ, ਜੋ ਪੰਜਾਬ ਦੀ ਧਰਤੀ ਦੀ ਪੁਕਾਰ ਹੈ, ਜੋ ਸਾਡੇ ਨਾਲ ਹੋਈ ਹੈ ਪੰਜਾਬ ਦੇ ਨਾਲ, ਕਿਉਂਕਿ ਪੰਜਾਬ ਨੂੰ ਵੱਢਿਆ, ਟੁੱਕਿਆ ਤੇ ਲੁੱਟਿਆ ਗਿਆ ਹੈ। ਸੋ ਉਸ ਪੰਜਾਬ ਦੀ ਗਾਥਾ ਗਾ ਕੇ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਮੈਨੂੰ ਸਭ ਤੋਂ ਵੱਧ ਮੁਹੱਬਤ ਜਿਹੜੀ ਹੈ ਉਹ ਲਹਿੰਦੇ ਪੰਜਾਬ ਦੇ ਵਿੱਚੋਂ ਮਿਲੀ ਹੈ। ਬਹੁਤ ਸਾਰੇ ਪੰਜਾਬੀਆਂ ਦੇ ਮੈਂ ਮੈਸੇਜ ਵੀ ਪੜ੍ਹਦਾ, ਮੈਨੂੰ ਕਮੈਂਟ ਵੀ ਉਹਨਾਂ ਦੇ ਜਦੋਂ ਆਉਂਦੇ ਨੇ, ਤੇ ਮੈਂ ਖੁਸ਼ ਹੁੰਦਾ ਕਿ ਮੈਂ ਜਿਨ੍ਹਾਂ ਲਈ ਕੰਮ ਕਰਨਾ ਚਾਹੁੰਦਾ ਸੀ ਉਹਨਾਂ ਤੱਕ ਮੇਰੀ ਪਹੁੰਚ ਹੋ ਚੁੱਕੀ ਹੈ। ਤੁਹਾਡੇ ਜ਼ਰੀਏ ਵੀ, ਪੰਜਾਬੀ ਪ੍ਰਚਾਰ TV ਦਾ ਵੀ ਮੈਂ ਧੰਨਵਾਦੀ ਹਾਂ ਕਿ ਤੁਸੀਂ ਵੀ ਮੈਨੂੰ ਸਮੇਂ ਤੇ ਰੂਬਰੂ ਕਰਦੇ ਰਹਿੰਦੇ ਹੋ ਸਾਡੇ ਸੁਣਨ ਵਾਲਿਆਂ ਦੇ, ਚਾਹਣ ਵਾਲਿਆਂ ਦੇ। ਸੋ ਹੁਣ ਤੱਕ ਦੀ ਯਾਤਰਾ ਜੀ ਇਹੀ ਹੈ। ਆਉਣ ਵਾਲੇ ਸਮੇਂ 'ਚ ਹੁਣ ਕਿਸਾਨੀ ਤੇ ਵੀ ਮੈਂ 3 ਗਾਣੇ ਗਾ ਚੁੱਕੇ ਹਾਂ, ਚੌਥਾ ਗਾਣਾ ਉਹ ਵੀ ਤਿਆਰ ਹੈ। ਸਤਨਾਮ ਜੀ, ਅਸੀਂ ਆਂਦੇ ਹਾਂ ਕਿਸਾਨੀ ਤੇ ਆਂਦੇ ਹਾਂ, ਬਿਲਕੁਲ ਕਿ ਸਾਡਾ ਟੌਪਿਕ ਅੱਜ ਦਾ ਮੇਨ ਕਿਸਾਨੀ ਹੀ ਰਹੇਗਾ। ਇਸ ਤੋਂ ਥੋੜਾ ਪਹਿਲੇ ਇਹ ਦੱਸੋ ਸਾਡੇ ਸੁਣਨ ਵਾਲਿਆਂ ਨੂੰ ਕਿ ਇਹ ਜਿਹੜਾ ਤੁਸੀਂ ਤਾਰਕ ਗੁੱਜਰ ਹੋਰਾਂ ਦਾ ਗੀਤ ਗਾਇਆ, ਔਰ ਉਹਦੇ ਵਿੱਚ ਜਿਹੜਾ ਪੰਜਾਬ ਦਾ 47 ਵੇਲੇ ਜੋ ਪੰਜਾਬ ਦੇ ਨਾਲ ਵਾਪਰੀ, ਉਹਦਾ ਦੁਖਾਂਤ ਬਿਆਨ ਕੀਤਾ, ਔਰ ਉਹ ਸਾਡੀ ਬੜੀ ਜਿਹੜੀ ਇੱਕ ਟ੍ਰੈਡੀਸ਼ਨਲ ਟਿਊਨ ਹੈ ਉਸ ਦੇ ਵਿੱਚ ਉਹ ਗਾਇਆ, ਇਹ ਖਿਆਲ ਕਿਵੇਂ ਆਇਆ? ਇਹ ਖਿਆਲ ਇਸ ਤਰ੍ਹਾਂ ਜੀ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਕੀਤਾ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਮੈਂ ਗਾਣੇ ਗਾਏ ਨੇ, ਪੰਜਾਬ ਦੀ ਤਵਾਰੀਖ ਨੂੰ, ਪੰਜਾਬੀਅਤ ਨੂੰ, ਪੰਜਾਬੀ ਸੱਭਿਆਚਾਰ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਗਾਏ ਨੇ। ਤੇ ਜਦੋਂ ਇਹ ਗਾਣੇ ਦੀ ਗੱਲ, ਪ੍ਰੋਫੈਸਰ ਤਾਰਕ ਗੁੱਜਰ ਸਾਹਿਬ ਉਹ ਵੀ ਬੜੇ ਅਜ਼ੀਮ ਸ਼ਾਇਰ ਨੇ, ਮਹਾਨ ਸ਼ਾਇਰ ਨੇ, ਮੈਂ ਉਹਨਾਂ ਨੂੰ ਬਹੁਤ ਪੜ੍ਹਿਆ, ਖਾਸ ਕਰਕੇ ਇੰਟਰਨੈਟ ਦੇ ਹਵਾਲੇ ਦੇ ਨਾਲ ਇਹ ਸੌਖਾ ਹੋ ਗਿਆ ਕਿਉਂਕਿ E-books ਜਿਹੜੀਆਂ ਨੇ ਉਹ ਅਵੇਲੇਬਲ ਨੇ ਸੋਸ਼ਲ ਪਲੇਟਫਾਰਮ ਤੇ। ਮੈਂ ਉਹਨਾਂ ਨੂੰ ਪੜ੍ਹਦਾ ਰਹਿੰਦਾ ਸੀ ਤੇ ਇੱਕ ਦਿਨ ਅਚਾਨਕ ਜਦੋਂ ਇਹ ਮੇਰੇ ਕੰਨੀ ਪਈ ਇਹ ਚੀਜ਼ ਜਿਹੜੀ ਉਹਨਾਂ ਦੀ ਲਿਖੀ, ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ ਕਿ ਮੈਂ ਇਹ ਗਾਉਣੀ ਚਾਹੁੰਦਾ ਤੇ ਮੇਰੀ ਝੋਲੀ ਪਾਓ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜ਼ਰੂਰ ਤੁਸੀਂ ਗਾਓ। ਤੇ ਫਿਰ ਜਦੋਂ ਇਸ ਦੀ ਤਰਜ਼ ਬਾਰੇ ਵੀ ਗੱਲ ਕੀਤੀ, ਉਹ ਵੀ ਉਹਨਾਂ ਨੇ ਕਿਹਾ ਕਿ ਜੋ ਮਿਰਜ਼ਾ ਸਾਹਿਬਾ ਦੀ ਜੋ ਟ੍ਰੈਡੀਸ਼ਨ ਹੈ, ਮੈਂ ਨੀਲ ਕਰਾਇਆ ਨੀਲ ਕਾ ਮੇਰਾ ਤਨ ਮਨ ਨੀਲੋ ਨੀਲ, ਉਸ ਪੈਰਾਮੀਟਰ ਦੇ ਵਿੱਚ, ਉਸ ਮੀਟਰ ਦੇ ਵਿੱਚ ਬੰਨ ਕੇ ਅਸੀਂ ਇਸ ਨੂੰ ਕੀਤਾ ਤੇ ਉਹਦਾ ਬਹੁਤ ਸੋਹਣਾ ਰੰਗ ਬਣਿਆ ਜੀ।
ਬਿਲਕੁਲ। ਅੱਛਾ ਸਤਨਾਮ ਜੀ, ਜੀ। ਸੌਰੀ ਸਤਨਾਮ ਜੀ, ਤੁਸੀਂ ਜਿਹੜੇ ਪੰਜਾਬ ਦੇ ਇਸ਼ੂਜ਼ ਹਨ, ਖਾਸ ਕਰ ਜਿਹੜੀ ਪੰਜਾਬੀਅਤ ਦੀ ਰੂਹ ਦੇ ਨਾਲ ਜੁੜੇ ਹੋਏ ਹਨ, ਪੰਜਾਬੀਆਂ ਦੀਆਂ ਸਾਹਾਂ ਦੇ ਨਾਲ ਜੁੜੇ ਹੋਏ ਹਨ, ਪੰਜਾਬੀਆਂ ਦੇ ਆਪਣੇ ਹੋਣ ਦਾ ਸਵਾਲ ਦੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਨਾਲ ਹਰ ਮਸਲੇ ਦੇ ਨਾਲ ਜੁੜੇ ਹੋ। ਇਹ ਬੜਾ ਘੱਟ, ਚਾਹੇ ਉਧਰ ਦਾ ਪੰਜਾਬ ਹੋਵੇ, ਚਾਹੇ ਲਹਿੰਦਾ ਹੋਵੇ, ਚੜ੍ਹਦਾ ਹੋਵੇ, ਜਾਂ ਜਿੱਥੇ ਵੀ ਕੋਈ ਪੰਜਾਬੀ ਬੈਠਾ ਹੈ, ਇਹ ਪੰਜਾਬੀਆਂ ਨੂੰ ਬੜਾ ਘੱਟ ਸਮਝ ਆਇਆ ਹੈ। ਤੁਹਾਨੂੰ ਇਹ ਸਵਾਲ ਦੀ ਸਮਝ ਆਈ ਅੱਜ ਕੱਲ੍ਹ ਚੜ੍ਹਦੇ ਪੰਜਾਬ ਦੇ ਅੰਦਰ ਜਿਹੜੀ ਕਿਸਾਨੀ ਲਹਿਰ ਹੈ, ਇਸ ਨੂੰ ਤੁਸੀਂ ਪੰਜਾਬ ਦੇ ਨਾਲ ਕਿਸ ਤਰੀਕੇ ਦੀ ਇਹਦੀ ਜੁੜਤ ਦੇਖਦੇ ਹੋ? ਕਿਆ ਇਹਦਾ ਪੰਜਾਬ, ਪੰਜਾਬੀਅਤ ਦਾ ਔਰ ਕਿਸਾਨੀ ਦਾ, ਇਹਨੂੰ ਵੱਖੋ ਵੱਖ ਕਰਕੇ ਦੇਖਦੇ ਹੋ, ਜਾਂ ਕਿ ਇਹਨਾਂ ਨੂੰ ਇੱਕ ਮੁੱਠ ਹੋ ਕੇ ਦੇਖਦੇ ਹੋ ਕਿ ਇਹ ਇੱਕ ਹੀ ਚੀਜ਼ ਹੈ? ਕਿਸ ਤਰੀਕੇ ਨਾਲ ਇਸ ਸਵਾਲ ਨੂੰ ਅੱਗੇ ਲੈ ਕੇ ਚੱਲ ਰਹੇ ਹੋ? ਮੈਂ ਜੀ ਇਸ ਤਰ੍ਹਾਂ ਵੇਖਦਾ ਕਿ ਸਾਡੇ ਤੇ ਬੜੇ ਲੰਮੇ ਸਮੇਂ ਤੋਂ ਇੱਕ ਕਲੰਕ ਜਾਂ ਇੱਕ ਟੈਗ ਲਾਇਆ ਗਿਆ ਸੀਗਾ ਕਿ ਪੰਜਾਬੀ ਜਿਹੜੇ ਨੇ ਉਹ ਸੁੱਤੇ ਪਏ ਨੇ, ਪੰਜਾਬੀਆਂ ਦੀ ਅਣਖ ਜਿਹੜੀ ਹੁਣ ਮਰ ਗਈ ਹੈ। ਇਸ ਤਰ੍ਹਾਂ ਦੇ ਸਾਨੂੰ ਲੋਕਾਂ ਨੇ ਸਾਡੇ ਤੇ ਜੋ ਇਲਜ਼ਾਮ ਕਹਿ ਲੋ, ਨਸ਼ਿਆਂ ਦੇ ਕਹਿ ਲੋ, ਕਿ ਨਸ਼ਿਆਂ 'ਚ ਗੁਲਤਾਨ ਨੇ ਪੰਜਾਬੀ, ਪੰਜਾਬੀ ਆਪਣੀ ਜੜ ਤੋਂ ਦੂਰ ਹੋ ਰਹੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੀ। ਪਰ ਅੱਛਾ, ਜਦੋਂ ਮੈਂ ਗਾਥਾ ਪੰਜਾਬ ਗਾਇਆ ਨਵੰਬਰ ਮਹੀਨੇ ਦੇ ਵਿੱਚ, ਤੇ ਉਦੋਂ ਵੀ ਮੈਂ ਗੱਲ ਕੀਤੀ ਕਿ ਮੈਂ ਸਿਕੰਦਰ ਵਰਗੇ ਡੱਕ ਲਏ ਜਦ ਪੁੱਤ ਸਨ ਮੇਰੇ ਨਾਲ, ਤੇ ਸਿੰਧ ਨੇ ਰਾਵਾਂ ਦਿੱਤੀਆਂ ਤੇ ਜੇਲ੍ਹ ਬਣਿਆ ਢਾਲ, ਮੈਂ ਤੇ ਵੇਲਾ ਉਹੀ ਉਹ ਭਾਲਦੀ ਪਰ ਹੋ ਗਈ ਏ ਹੁਣ ਦੇਰ। ਤੇ ਅਸੀਂ ਹਲੂਣਾ ਦਿੱਤਾ ਹੈ, ਪੰਜਾਬੀਆਂ ਨੂੰ ਹਲੂਣਾ ਦਿੱਤਾ ਹੈ, ਕਿ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਮੈਂ ਹੀ ਦਿੱਤਾ, ਹੋਰ ਬੜੇ ਸਿੰਗਰਾਂ ਨੇ ਸਾਡੇ ਪੰਜਾਬ ਦਿਆਂ ਨੇ ਜਿਹੜਾ ਹਲੂਣਾ ਦਿੱਤਾ ਕਿ ਪੰਜਾਬੀਓ ਜਾਗੋ, ਸਾਨੂੰ ਲੁੱਟਣ ਵਾਲੇ ਫੇਰ ਉਸੇ ਤਰ੍ਹਾਂ ਹੀ ਸਾਡੇ ਦਰਾਂ ਤੇ ਲਲਕਾਰੇ ਮਾਰਦੇ ਨੇ। ਜਿਵੇਂ ਸਿਕੰਦਰ ਚੜ ਕੇ ਆਇਆ ਸੀ ਪੰਜਾਬ ਤੇ ਉਹਨੂੰ ਪੋਰਸ ਨੇ ਰੋਕਿਆ ਸੀ, ਰਾਜਾ ਪੋਰਸ ਨੇ। ਸੋ ਉਸੇ ਤਰ੍ਹਾਂ ਹੀ ਜਦੋਂ ਦਿੱਲੀ ਨੇ ਸਾਡੇ ਜਿਹੜੇ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਜਦੋਂ ਇੱਕ ਉਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ, ਪਲੈਨਿੰਗ ਬਣਾਈ ਗਈ ਕਿ ਬਿਨਾਂ ਬਹਿਸ ਤੋਂ, ਬਿਨਾਂ ਵੋਟਿੰਗ ਤੋਂ ਜੋ ਬਿੱਲ ਸਾਡੇ ਤੇ ਧੱਕੇ ਨਾਲ ਉਹਨਾਂ ਨੇ ਮੜ ਦਿੱਤੇ ਗਏ ਨੇ, ਸੋ ਉਸ ਦੇ ਵਿਰੋਧ ਦੇ ਵਿੱਚ ਪੰਜਾਬੀਆਂ ਦਾ ਖੂਨ ਫਿਰ ਗਰਮ ਹੋਇਆ, ਜਿਹੜਾ ਕਿ ਪਿਛਲੇ 40-45 ਸਾਲ ਤੋਂ ਮੰਨਿਆ ਜਾਂਦਾ ਸੀ। ਲੋਕ ਕਹਿੰਦੇ ਸੀ, ਮੈਂ ਕਦੇ ਕਦੇ ਸਟੇਜਾਂ ਤੇ ਮੈਂ ਜਿੱਥੇ ਜਿੱਥੇ ਵੀ ਗਾਇਆ, ਕਿਉਂਕਿ ਪੰਜਾਬ ਨੇ ਹਮੇਸ਼ਾ ਸੂਰਮਿਆਂ, ਯੋਧਿਆਂ, ਬਹਾਦਰਾਂ, ਦਾਨੀਆਂ, ਭਗਤਾਂ ਨੂੰ ਗਾਇਆ, ਉਸੇ ਡਾਕੂਆਂ ਨੂੰ ਵੀ ਗਾਇਆ। ਪੰਜਾਬ ਨੇ ਆਪਣੇ ਵੀਰ ਗਾਥਾਵਾਂ ਦੇ ਵਿੱਚ ਜੇ ਸੁੱਚੇ ਸੂਰਮੇ ਨੂੰ ਵੀ ਗਾਇਆ, ਦੁੱਲੇ ਪੱਟੀ ਨੂੰ ਵੀ ਗਾਇਆ, ਜੱਗੇ ਜੱਟ ਨੂੰ ਵੀ ਗਾਇਆ, ਸੋ ਪੂਰਨ ਭਗਤ ਨੂੰ ਵੀ ਗਾਇਆ। ਸੋ ਮੈਨੂੰ ਲੱਗਦਾ ਕਿ ਪੰਜਾਬ ਦੀ ਤਵਾਰੀਖ ਦੇ ਵਿੱਚ ਸਾਰਾ ਕੁਝ ਸੀਗਾ, ਪਰ ਜਦੋਂ ਕਿਸੇ ਨੇ ਕਹਿੰਦੇ ਨੇ ਕਿ ਉਹ ਚਿੰਗਾਰੀ ਲੱਗਦੀ ਹੈ ਤੇ ਫਿਰ ਅੱਗ ਜਿਹੜੀ ਕਹਿ ਲਓ ਬਲ ਪੈਂਦੀ ਹੈ। ਸੋ ਇਹ ਜਿਹੜੇ ਨੇ, ਅਸੀਂ ਹਕੂਮਤ ਦਾ, ਸਰਕਾਰਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਗੈਰਤ ਨੂੰ ਫਿਰ ਜਗਾਇਆ ਤੇ ਪੰਜਾਬੀ ਫਿਰ ਉਸੇ ਸ਼ਾਨੋ ਸ਼ੌਕਤ ਦੇ ਨਾਲ, ਉਸੇ ਜੋਸ਼ੋ ਜਨੂਨ ਦੇ ਨਾਲ, ਉਸੇ ਜਲਾਲ ਦੇ ਨਾਲ ਫਿਰ ਜਿਵੇਂ ਖਾਲਸਾ ਗੱਜਦਾ ਹੈ ਜਾਂ ਜਿਵੇਂ ਪੰਜਾਬੀ ਗੱਜਦਾ ਹੈ। ਉਹ ਭਾਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਨੂੰ ਹੀ ਸਭ ਤੋਂ ਵੱਧ ਲੁੱਟਿਆ ਤੇ ਕੱਟਿਆ ਵੱਢਿਆ ਗਿਆ, ਇਸ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ ਤਾਂ ਜੋ ਸਾਰੇ ਪੰਜਾਬੀ ਇਕੱਠੇ ਨਾ ਹੋ ਸਕਣ, ਇਕੱਠੇ ਬਹਿ ਕੇ ਆਪਣੇ ਵਿਰਸੇ ਦੀ ਬਾਤ ਨਾ ਪਾ ਸਕਣ। ਪਰ ਹੁਣ ਜਿਹੜੇ ਨੇ ਉਹ ਪੰਜਾਬੀ ਫੇਰ ਇਕੱਠੇ ਹੋਏ ਨੇ, ਅਸੀਂ ਜਾਤਾਂ ਤੋਂ ਉੱਪਰ ਹੋ ਗਏ, ਅਸੀਂ ਧਰਮਾਂ ਤੋਂ ਉੱਪਰ ਹੋ ਗਏ। ਇਹ ਮੈਨੂੰ ਲੱਗਦਾ ਹੈ ਸਾਡੇ ਇਸ ਜਿਹੜਾ ਅੰਦੋਲਨ ਸ਼ੁਰੂ ਹੋਇਆ ਕਿਸਾਨੀ ਦਾ, ਉਹਦੇ ਵਿੱਚ ਸਾਡੀ ਇਹ ਪ੍ਰਾਪਤੀ ਹੈ ਕਿ ਸਾਨੂੰ ਜਿੱਤ ਅੱਧੀ ਤਾਂ ਹਾਸਲ ਇਹੀ ਹੋ ਗਈ ਹੈ ਕਿ ਅਸੀਂ ਇਕੱਠੇ ਹੋ ਗਏ ਟੋਟੈਲਿਟੀ ਦੇ ਵਿੱਚ। ਜਿਸ ਤਰ੍ਹਾਂ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਆੜਤੀਏ, ਕਲਾਕਾਰ, ਕਾਮਰੇਡ ਜਾਂ ਹੋਰ ਜਿਹੜੇ ਵੀ ਬਸ਼ਿੰਦੇ ਨੇ, ਉਹ ਜਿਹੜੇ ਨਿਆਂ ਪਸੰਦ ਨੇ, ਉਹ ਇਕੱਠੇ ਹੋਏ ਨੇ ਤੇ ਉਹ ਜਿਹੜਾ ਉਹਨਾਂ ਨੇ ਜਲਵਾ ਦਿਖਾਇਆ, ਲੱਖਾਂ ਦੀ ਗਿਣਤੀ 'ਚ ਦਿੱਲੀ ਦੀਆਂ ਬਰੂਹਾਂ ਤੇ ਉੱਪਰ ਬੈਠੇ ਨੇ, ਸ਼ਾਂਤਮਈ ਬੈਠੇ ਨੇ। ਸੋ ਇਹ ਮੈਨੂੰ ਲੱਗਦਾ ਇਹ ਪੰਜਾਬ ਦੇ ਵਿੱਚ ਸੀ, ਪਰ ਇਸ ਨੂੰ ਜਗਾਇਆ ਗਿਆ ਤੇ ਉਹ ਫਿਰ ਦੇਖੋ ਉਹਨਾਂ ਨੇ ਫਿਰ ਆਪਣਾ ਰੰਗ ਦਿਖਾਇਆ। ਬੜੀ ਸੋਹਣੀ ਗੱਲ ਕੀਤੀ ਸਤਨਾਮ ਜੀ ਤੁਸੀਂ। ਅੱਛਾ, ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਦੁਨੀਆ ਵੇਖ ਕੇ ਹੈਰਾਨ ਹੈ ਕਿ ਲੱਖਾਂ ਕਿਸਾਨ ਉੱਥੇ ਬੈਠਾ ਹੈ, ਲੇਕਿਨ ਉਹਨਾਂ ਦੇ ਵਿੱਚ ਕੋਈ ਤਸ਼ੱਦਦ ਦਾ ਐਲੀਮੈਂਟ ਨਹੀਂ ਹੈ, ਐਕਸਟ੍ਰੀਮਿਜ਼ਮ ਨਹੀਂ ਹੈ। ਉਹ ਬੜੇ ਪੁਰਅਮਨ ਹੋ ਕੇ ਬੈਠੇ ਹਨ, ਪੀਸਫੁਲੀ ਉੱਥੇ ਬੈਠੇ ਹਨ। ਇਹ ਪੀਸਫੁਲੀ ਪੰਜਾਬੀਆਂ ਦਾ ਹੋਣਾ ਜਾਂ ਬਾਕੀ ਕਿਸਾਨਾਂ ਦਾ ਹੋਣਾ, ਇਹ ਕਿਵੇਂ ਸਿੱਖਿਆ ਅਸੀਂ ਅੱਜ ਦੇ ਦੁਨੀਆ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ? ਇਹ ਗੱਲ ਜ਼ਿਆਦਾ ਮੰਨੀ ਜਾਂਦੀ ਬਜਾਏ ਕਿ ਤੁਸੀਂ ਕਿਸੇ ਦੀ ਬੱਸ ਦਾ ਸ਼ੀਸ਼ਾ ਬੰਨੋ, ਕੋਈ ਸਰਕਾਰੀ ਬਿਲਡਿੰਗ ਢਾਹ ਦਿਓ, ਕਿਸੇ ਨੂੰ ਅੱਗ ਲਾ ਦਿਓ, ਉਹ ਤਾਂ ਤੁਹਾਡਾ ਕੇਸ ਤਬਾਹ ਕਰ ਦੇਵੇਗੀ। ਲੇਕਿਨ ਉੱਥੇ ਬੈਠੇ ਪੰਜਾਬੀਆਂ ਨੇ ਔਰ ਬਾਕੀ ਕਿਸਾਨਾਂ ਨੇ ਸਾਬਤ ਕੀਤਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਕਿਸਾਨ ਮੂਵਮੈਂਟ ਹੈ, ਉਹ ਸਭ ਤੋਂ ਵੱਡੀ ਪੀਸਫੁਲ ਵੀ ਹੈ। ਇਸ ਨੂੰ ਜਿਹੜਾ ਭਾਰਤੀ ਮੀਡੀਆ ਹੈ ਔਰ ਭਾਰਤੀ ਲੋਕ ਹਨ ਔਰ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕ ਹਨ, ਇਹ ਕਿਸ ਤਰ੍ਹਾਂ ਹੱਦ ਤੱਕ ਸਰਾਹ ਰਹੇ? ਦੇਖੋ ਜੀ, ਬਿਲਕੁਲ ਮੈਂ ਕਹਾਂਗਾ ਸਾਡੇ ਇਸ ਅੰਦੋਲਨ ਦੀ ਪ੍ਰਾਪਤੀ ਇਹ ਹੈ
ਕਿ ਹੁਣ ਤੱਕ ਇਸ ਦੇ ਚੱਲਣ ਦਾ ਕਾਰਨ ਵੀ ਇਹੀ ਹੈ ਕਿ ਇਸ ਦੇ ਵਿੱਚ ਬਿਲਕੁਲ ਵੀ ਵਾਇਲੈਂਸ ਨਹੀਂ ਹੈ, ਬਿਲਕੁਲ ਵੀ ਕੋਈ ਇਸ ਤਰ੍ਹਾਂ ਦੀ ਕੋਈ ਇਸੇ ਤਰ੍ਹਾਂ ਦੇ ਐਲੀਮੈਂਟ ਇਹਦੇ ਵਿੱਚ ਅਸੀਂ ਦਾਖਲ ਨਹੀਂ ਹੋਣ ਦਿੱਤੇ ਗਏ। ਹੁਣ ਕੀ ਹੈ ਕਿ ਪਹਿਲੇ 15 ਸਤੰਬਰ ਤੋਂ ਪੰਜਾਬ ਤੋਂ ਸ਼ੁਰੂ ਹੋਇਆ ਜਿਹੜਾ ਇਹ ਅੰਦੋਲਨ ਹੈ, ਪਹਿਲਾਂ ਸਿਰਫ ਪੰਜਾਬ ਤੱਕ ਸੀਮਤ ਸੀ, ਇਸ ਦਾ ਆਗਾਜ਼ ਪੰਜਾਬ ਤੋਂ ਹੋਇਆ। ਹੌਲੀ ਹੌਲੀ ਟੋਲ ਪਲਾਜ਼ਿਆਂ ਦਾ ਜਿਹੜਾ ਘਰਾਵ ਹੋਇਆ, ਬੀਜੇਪੀ ਦਾ ਘਰਾਵ ਸ਼ੁਰੂ ਹੋਇਆ। ਉਸ ਤੋਂ ਬਾਅਦ ਥਰਮਲ ਪਲਾਂਟ ਜਿਹੜੇ ਅਡਾਨੀਆਂ ਬਾਨੀਆਂ ਦੇ ਸਾਡੇ ਕਾਰਪੋਰੇਟ ਲੋਕਾਂ ਨੇ ਜੋ ਜ਼ਮੀਨਾਂ ਕਿਸਾਨਾਂ ਦੀਆਂ ਧੱਕੇ ਨਾਲ ਦੱਬ ਕੇ ਵੱਡੇ ਵੱਡੇ ਪ੍ਰੋਜੈਕਟ ਦੇ ਤਹਿਤ ਕਿ ਇੱਥੇ ਐ ਹੋਊਗਾ ਜੀ, ਇੱਥੇ ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ ਜੀ, ਇੱਥੇ ਤੁਹਾਨੂੰ ਚੀਨੀ ਬਣਾ ਕੇ ਦੇਵਾਂਗੇ, ਮਤਲਬ ਕਿ ਇੱਥੇ ਤੁਹਾਨੂੰ ਕਣਕ ਦੇਵਾਂਗੇ, ਮਤਲਬ ਕਿ ਸਾਡੀ ਚੀਜ਼ਾਂ ਸਾਡੀਆਂ ਜ਼ਮੀਨਾਂ ਸਾਡੇ ਹੀ ਜਿਹੜੇ ਖੇਤ ਨੇ ਉਹਨਾਂ ਨੂੰ ਮਧੋਲ ਕੇ ਉਹਨਾਂ ਨੇ ਚਾਰ ਦੀਵਾਰੀਆਂ ਕਰ ਦਿੱਤੀਆਂ ਸੀ। ਸੋ ਉਹ ਮੈਂ ਕਹਾਂਗਾ ਕਿ ਸ਼ਾਂਤਮਈ ਇਸ ਕਰਕੇ ਆ, ਤੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ 450 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਹਿੰਦੁਸਤਾਨ ਦੀਆਂ ਉਹ ਇਕੱਠੀਆਂ ਹੋਈਆਂ ਨੇ, ਟੋਟੈਲਿਟੀ ਦੇ ਵਿੱਚ ਫੈਸਲਾ ਕਰ ਰਹੀਆਂ ਨੇ, ਤੇ ਉਹਨਾਂ ਦੇ ਚੁਣਿੰਦਾ ਜਿਹੜੇ 30-31 ਬੁਲਾਰੇ ਨੇ ਉਹ ਮੀਟਿੰਗ ਦੇ ਵਿੱਚ ਜਾਂਦੇ ਨੇ ਤੇ ਆਪਣੀ ਗੱਲਬਾਤ ਰੱਖਦੇ ਨੇ, ਤੇ ਉਹਨਾਂ ਦੀ ਜੋ ਗੱਲਬਾਤ ਰੱਖਦੇ ਨੇ ਉਹਦਾ ਕਿਸੇ ਨੂੰ ਵੀ, ਕਿਸੇ ਮੰਤਰੀ ਨੂੰ, ਸੰਤਰੀ ਨੂੰ ਜਵਾਬ ਨਹੀਂ ਆਉਂਦਾ, ਕਿਉਂਕਿ ਉਹ ਬਿਲਕੁਲ ਸੱਚ ਬੋਲ ਰਹੇ। ਤੇ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਇਹ ਲੋਕ ਜਿਹੜੇ ਨੇ ਇਹ ਇੰਨੇ ਸਮਝਦਾਰ ਨੇ ਕਿ ਇਹਨਾਂ ਨੂੰ ਕੱਲੀ ਕਾਨੂੰਨ ਦਾ ਪਤਾ ਹੈ, ਕੱਲੀ ਉਹਦੇ ਕਾਲਮ ਦਾ ਪਤਾ ਕਿ ਇਸ ਦੇ ਵਿੱਚ ਆਹ ਹੈ, ਇਸ ਦੇ ਵਿੱਚ ਇਹ ਹੈ, ਇਸ ਦੇ ਵਿੱਚ ਇਹ ਹੈ। ਸੋ ਮੈਂ ਕਹਾਂਗਾ ਇਹ ਪਹਿਲੀ ਵਾਰ ਹੋਇਆ ਜੀ। ਵੈਸੇ ਤੇ ਪੰਜਾਬੀ ਕਹਿੰਦੇ ਜਿੱਥੇ ਦੋ ਇਕੱਠੇ ਹੁੰਦੇ ਨੇ ਉੱਥੇ ਖੜਕਾ ਤੜਕਾ ਹੋ ਹੀ ਜਾਂਦਾ ਹੈ, ਪਰ ਇਹ ਪਹਿਲੀ ਵਾਰ ਹੋਇਆ। ਅਸੀਂ ਵੀ ਵੇਖ ਰਹੇ ਹਾਂ ਨਜ਼ਾਰਾ ਕਿ ਨਾ ਕਿਸੇ ਨੂੰ ਥੱਪੜ ਮਾਰਿਆ, ਨਾ ਕਿਸੇ ਨੂੰ ਗਾਲ ਕੱਢੀ ਹੈ, ਤੇ ਨਾ ਕਿਸੇ ਨੂੰ ਬੁਰਾ ਕਿਹਾ, ਪਰ ਸ਼ਾਂਤਮਈ ਤਰੀਕੇ ਦੇ ਨਾਲ ਇਸ ਤਰ੍ਹਾਂ। ਹੁਣ ਉਹਨਾਂ ਨੂੰ 60 ਦਿਨ ਤਾਂ ਲਗਭਗ ਉੱਥੇ ਹੋਣ ਵਾਲੇ ਹੋ ਗਏ ਦਿੱਲੀ ਗਿਆ ਨੂੰ, ਉਸ ਤੋਂ ਪਹਿਲਾਂ 3 ਮਹੀਨੇ ਇੱਥੇ ਬੈਠੇ ਸੀ। ਸੋ ਇਹ ਜਿਹੜਾ ਸਮਾਂ ਉਹਨਾਂ ਨੇ 6 ਮਹੀਨਿਆਂ ਦਾ ਲਗਭਗ ਬਣ ਗਿਆ, ਇਹ ਪੂਰਾ ਸ਼ਾਂਤਮਈ ਰਹਿ ਕੇ ਕੱਢਿਆ, ਤੇ ਪਹਿਲੀ ਵਾਰ ਹੋਇਆ ਜੀ। ਅੱਛਾ ਜੀ, ਦਿੱਲੀ ਦੇ ਵਿੱਚ ਹੋ ਗਿਆ 2 ਮਹੀਨੇ ਹੋ ਚੱਲੇ, ਇਹ ਲੱਖਾਂ ਲੋਕ ਉੱਥੇ ਬੈਠੇ ਨੇ, ਇਹ ਲੋਕ ਖਾ ਪੀ ਕਿੱਥੋਂ ਰਹੇ ਨੇ, ਕਿੱਥੋਂ ਆ ਰਹੀ ਹੈ? ਇਹ ਕੋਈ ਬਾਬੇ ਗੁਰੂ ਨਾਨਕ ਦਾ ਦਰ ਖੁੱਲਾ ਹੈ? ਕੀ ਹੋਇਆ? ਦੁਨੀਆ ਪਹਿਲੀ ਵਾਰੀ ਐਸੀਆਂ ਚੀਜ਼ਾਂ ਦੇਖ ਰਹੀ ਹੈ ਜਿਹੜੀ ਕਿਤੇ ਨਹੀਂ ਵੇਖਣ ਨੂੰ ਨਹੀਂ ਮਿਲੀਆਂ। ਲੱਖਾਂ ਲੋਕ ਇਕੱਠੇ ਨੇ ਔਰ ਕਿਸੇ ਨੂੰ ਫਿਕਰ ਨਹੀਂ ਹੈ ਕਿ ਸਵੇਰ ਤੱਕ ਕੀ ਖਾਣਾ ਹੈ, ਰਾਤ ਨੂੰ ਕੀ ਖਾਣਾ ਹੈ, ਸਭ ਕੁਝ ਲੱਭ ਰਹੀ ਹੈ। ਦੇਖੋ ਜੀ, ਮੈਨੂੰ ਕਿਉਂਕਿ ਮੈਂ ਪੂਰਾ ਹਿੰਦੁਸਤਾਨ ਲਗਭਗ ਘੁੰਮਿਆ, ਮੈਂ ਸਾਰੇ ਕਿਤੇ ਟਰੈਵਲ ਕੀਤਾ, ਕੱਲੀ ਪੰਜਾਬ ਹੀ ਇੱਕ ਇਹੋ ਜਿਹੀ ਸਟੇਟ ਹੈ ਜਿਹੜੀ ਕਿ ਬੜੀ ਖੁਸ਼ ਮਿਜ਼ਾਜ ਹੈ, ਜਿਹੜੀ ਖੁਸ਼ਹਾਲ ਹੈ, ਜਿਸ ਦੇ ਪੰਜਾਬੀ ਜਿਹੜੇ ਨੇ ਉਹ ਰੱਜਵਾਂ ਟੁੱਕਰ ਖਾਂਦੇ ਨੇ। ਬੇਸ਼ੱਕ ਦੇਸ਼ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਬਹੁਤ ਸਾਰੀ ਗਰੀਬੀ ਹੈ, ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਹਿ ਲਓ ਗੁਰੂ ਬਾਬੇ ਨਾਨਕ ਪਾਤਸ਼ਾਹ ਤੋਂ ਜਿਹੜੇ ਲੰਗਰ ਦੀ ਪ੍ਰਥਾ ਹੈ, ਅਸੀਂ ਪਹਿਲਾਂ ਆਪਣੇ ਉਹਦੇ ਚੋਂ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਜਿਵੇਂ ਇਸਲਾਮ ਦੇ ਵਿੱਚ ਜ਼ਕਾਤ ਦਾ ਰੂਪ ਹੈ, ਉਸੇ ਤਰ੍ਹਾਂ ਹੀ ਸਾਨੂੰ ਦਸਵੰਧ ਦਾ ਰੂਪ ਦੱਸਿਆ ਗਿਆ ਕਿ 10ਵਾਂ ਹਿੱਸਾ ਜਿਹੜਾ ਉਹ ਲੋਕਾਈ ਦੇ ਲਈ ਲਾਉਣਾ, ਕਿਸੇ ਭੁੱਖੇ ਨੂੰ ਰਜਾਉਣਾ, ਕਿਸੇ ਲੋੜਵੰਦ ਨੂੰ ਦੇਣਾ, ਕਿਸੇ ਬਿਮਾਰ ਨੂੰ ਦੇਣਾ। ਸੋ ਇਹ ਸਾਡਾ ਕਨਸੈਪਟ ਹੈ, ਸਿੱਖੀ ਦਾ ਜੋ ਕਨਸੈਪਟ ਹੈ, ਸਿੱਖਾਂ ਦਾ ਜੋ ਕਨਸੈਪਟ ਹੈ। ਸੋ ਉਸ ਦੇ ਮੱਦੇਨਜ਼ਰ ਦੇਖਿਆ ਜਾਵੇ ਤੇ ਜਦੋਂ ਇਹ ਆਗਾਜ਼ ਹੋਇਆ ਕਿ ਉੱਥੇ ਜਾਣਾ ਹੈ, ਦਿੱਲੀ ਜਦੋਂ ਹੋਕਾ ਦਿੱਤਾ ਗਿਆ ਕਿ ਦਿੱਲੀ ਜਾਣਾ ਪੈਣਾ, ਤੇ ਸਾਰੇ ਬੰਦੇ ਜਿਹੜੇ 6-6 ਮਹੀਨਿਆਂ ਦਾ ਰਾਸ਼ਨ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਲੈ ਕੇ ਗਏ। ਪਰ ਉੱਥੇ ਜਦੋਂ ਗਏ ਤਾਂ ਜਿਸ ਤਰ੍ਹਾਂ ਕਹਿੰਦੇ ਕਿ ਜਾਗ ਲੱਗ ਜਾਂਦੀ ਹੈ, ਜਿੱਥੇ ਜਿੱਥੋਂ ਦੀ ਲੰਘਦੇ ਨੇ ਪੰਜਾਬੀ ਉਹ ਆਪਣਾ ਰੰਗ ਚੜਾਉਂਦੇ ਜਾਂਦੇ ਨੇ, ਉੱਥੇ ਪੰਜਾਬ ਬਣਾਉਂਦੇ ਜਾਂਦੇ ਨੇ। ਸੋ ਜਦੋਂ ਦਿੱਲੀ ਗਏ, ਦਿੱਲੀ ਦੇ ਲੋਕਲ ਜਿਹੜੇ ਸ਼ਹਿਰੀ ਨੇ ਸਾਡੇ ਹਿੰਦੂ ਭਰਾ, ਹਿੰਦੂ ਵੀਰ ਭੈਣ, ਉਹ ਵੀ ਸਾਡੇ ਨਾਲ ਆਏ। ਹਰਿਆਣੇ ਦੇ ਜਿੰਨੇ ਵੀ ਭਰਾ ਸਾਡੇ ਉਹ ਵੀ ਸਾਡੇ ਨਾਲ ਆ ਗਏ। ਉਹਨਾਂ ਨੇ ਵੀ ਦੁੱਧ ਦੀਆਂ ਉੱਥੇ ਮੈਂ ਕਹਾਂਗਾ ਕੈਂਟਰ ਦੇ ਕੈਂਟਰ ਦੁੱਧ ਦੇ ਭਰੇ ਉੱਥੇ ਜਾ ਰਹੇ ਨੇ, ਟੈਂਕੀਆਂ ਦੀਆਂ ਟੈਂਕੀਆਂ ਪਾਣੀ ਵਾਲੀਆਂ ਉਹ ਦੁੱਧ ਦੀਆਂ ਭਰ ਦਿੱਤੀਆਂ, ਲੱਸੀਆਂ ਦੀਆਂ ਭਰ ਦਿੱਤੀਆਂ। ਸੋ ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੈ। ਤੇ ਲੰਗਰ ਜਿਹੜਾ ਹੈ ਉਹ ਮੈਂ ਉੱਥੇ ਕਿਉਂਕਿ 6 ਵਾਰ ਮੈਂ ਜਾ ਆਇਆ, ਹੁਣ ਪਰਸੋਂ ਨੂੰ ਫੇਰ ਜਾਣਾ। ਮੈਂ ਇਹ ਦੇਖ ਕੇ ਆਉਣਾ ਜਦੋਂ ਵੀ ਮੈਂ ਜਾਣਾ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ। ਜੇ ਰਾਤ ਨੂੰ ਤੁਸੀਂ 1-2 ਵਜੇ ਵੀ ਚਲੇ ਗਏ, ਤੁਹਾਨੂੰ 2 ਵਜੇ ਵੀ ਬਿਸਤਰਾ ਵੀ ਮਿਲੇਗਾ ਤੇ ਤੁਹਾਨੂੰ ਪ੍ਰਸ਼ਾਦਾ ਰੋਟੀ ਵੀ ਮਿਲੇਗੀ। ਜ਼ਬਰਦਸਤ। ਅੱਛਾ, ਜਿਹੜਾ 26 ਨੂੰ ਕਿਸਾਨ ਮਾਰਚ ਕਰ ਰਹੇ ਨੇ ਦਿੱਲੀ ਦੇ ਵਿੱਚ, ਕੁਝ ਤਾਂ ਪਹਿਲੇ ਲੱਖਾਂ ਲੋਕ ਬੈਠੇ ਸੀ, ਬਾਕੀ ਲੱਖਾਂ ਲੋਕ ਟਰੈਕਟਰ ਟਰਾਲੀਆਂ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ, ਹਰਿਆਣਾ ਦੇ ਵਿੱਚੋਂ ਉਹ ਉੱਥੇ ਪਹੁੰਚ ਰਹੇ ਨੇ। 26 ਨੂੰ ਕੀ ਹੋਣ ਚੱਲਿਆ? 26 ਦਾ ਜੀ ਜੋ ਪ੍ਰੋਗਰਾਮ ਹੈ, ਸਾਡੇ ਕਿਸਾਨ ਜਥੇਬੰਦੀਆਂ ਜੋ ਲੀਡਰ ਨੇ ਜਿਹੜੇ ਬੜੇ ਸੂਝਵਾਨ ਨੇ, ਬੜੇ ਸਿਆਣੇ ਨੇ, ਪੜ੍ਹੇ ਲਿਖੇ ਨੇ, ਸਮਝਦਾਰ ਨੇ, ਲਗਭਗ 40 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੈ ਇਹਨਾਂ ਧਰਨਿਆਂ ਦੇ ਵਿੱਚ, ਇਹਨਾਂ ਜਿਸ ਤਰ੍ਹਾਂ ਕਹਿ ਲਓ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲੈਂਦੇ ਹੋਇਆਂ ਦਾ। ਉਹਨਾਂ ਦਾ ਪ੍ਰੋਗਰਾਮ ਸੀ ਕਿ ਕਿਉਂਕਿ ਸਰਕਾਰ ਨੂੰ ਵੈਸੇ ਤੇ ਪਹਿਲੇ 5-7 ਦਿਨਾਂ ਦੇ ਵਿੱਚ
10 ਦਿਨਾਂ ਦੇ ਵਿੱਚ ਮੈਂ ਕਹਾਂਗਾ ਮੰਨ ਲੈਣੀ ਚਾਹੀਦੀ ਸੀ ਗੱਲਬਾਤ। ਤੇ ਜਦੋਂ ਇੱਕ ਲੋਕ ਕਹਿ ਰਹੇ ਨੇ ਇਕੱਠੇ ਹੋ ਕੇ, ਕਿਉਂਕਿ ਲੋਕਤੰਤਰ ਦੇ ਵਿੱਚ ਕੀ ਹੈ, ਲੋਕ ਵੱਡੇ ਹੁੰਦੇ ਨੇ। ਜੇ ਲੋਕ ਚਾਹੁੰਦੇ ਨੇ ਕਿ ਅਸੀਂ ਕਾਨੂੰਨ ਨਹੀਂ ਲੈਣਾ, ਸਾਨੂੰ ਅਸੀਂ ਫਾਇਦਾ ਨਹੀਂ ਕਰਵਾਉਣਾ, ਜਿਵੇਂ ਸਰਕਾਰ ਨੇ ਕਿਹਾ ਕਿ ਤੁਹਾਡਾ ਫਾਇਦਾ ਕਰਨਾ, ਪਰ ਅਸੀਂ ਕਿਹਾ ਵੀ ਸਾਨੂੰ ਸਰਕਾਰ ਫਾਇਦੇ ਦੀ ਲੋੜ ਨਹੀਂ, ਅਸੀਂ ਜਿਵੇਂ ਹੁਣ ਤੱਕ ਚਲਾ ਰਹੇ ਹਾਂ ਠੀਕ ਚੱਲ ਰਿਹਾ ਸਾਡਾ। ਪਰ ਉਹ ਮੰਨੀ ਨਹੀਂ ਉਹਨਾਂ ਨੇ ਗੱਲ, ਤੇ ਉਹ ਡਿਲੇ ਹੁੰਦਾ ਗਿਆ, ਲੋਕਾਂ 'ਚ ਰੋਹ ਵੱਧਦਾ ਗਿਆ, ਲੋਕਾਂ ਦਾ ਇਕੱਠ ਵੱਧਦਾ ਗਿਆ। ਜਿਸ ਤਰ੍ਹਾਂ ਮੈਂ ਦੱਸਿਆ ਵੀ ਲੰਗਰ ਵੀ ਵੱਧਦੇ ਗਏ, ਹਰੇਕ ਸਹੂਲਤ ਉੱਥੇ ਮਿਲ ਰਹੀ ਹੈ, ਉੱਥੇ ਸਾਡੇ ਜਿਹੜੇ ਮੁਜ਼ਾਹਰੇਕਾਰੀ ਨੇ ਉਹਨਾਂ ਨੂੰ ਸਭ ਨੂੰ ਮਿਲ ਰਹੀ ਹੈ। ਸੋ 26 ਦਾ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਜੀ, ਕਿਉਂਕਿ ਦੇਸ਼ ਦੇ ਵਿੱਚ ਗਣਤੰਤਰ ਦਿਵਸ ਹੈ, ਜਿਸ ਦਿਨ ਸਾਡਾ। ਤੁਹਾਡਾ ਮਾਈਕ ਬੰਦ ਹੋ ਗਿਆ ਜੀ, ਮਾਈਕ ਆਨ ਕਰ ਲਓ। ਜੀ ਠੀਕ ਹੈ, ਹੁਣ ਠੀਕ ਹੈ, ਹਾਂ ਹੁਣ ਠੀਕ ਜੀ ਜੀ। ਸੋ 26 ਤਰੀਕ ਨੂੰ ਜੀ ਜਿਹੜਾ ਸੰਵਿਧਾਨ ਸਾਡੇ ਲਾਗੂ ਹੋਇਆ, ਇੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ, ਉਹਦੀ ਕਿਸਾਨ ਚਾਹੁੰਦੇ ਨੇ ਕਿ ਇੱਕ ਵਿਰੋਧ ਦਾ ਇੱਕ ਅਸੀਂ ਵੀ ਇੱਕ ਅਲੱਗ ਰਸਤਾ ਚੁਣੀਏ ਤੇ ਅਸੀਂ ਵੀ ਪਰੇਡ ਕਰਕੇ ਦਿਖਾਈਏ। ਜਿਹੜੀ ਉੱਥੇ ਨੈਸ਼ਨਲ ਪਰੇਡ ਹੋਣੀ ਹੈ, ਜਿਹੜੀ ਕਿ ਹਰ ਸਾਲ ਹੁੰਦੀ ਹੈ, ਔਰ ਲਗਭਗ ਆਜ਼ਾਦੀ ਤੋਂ ਬਾਅਦ 1950 ਤੋਂ ਬਾਅਦ ਲਗਾਤਾਰ ਹੋ ਰਹੀ ਹੈ। ਸੋ ਉਹ ਕਿਸਾਨ ਕਹਿੰਦੇ ਨੇ ਕਿ ਅਸੀਂ ਵੀ ਦਿੱਲੀ ਦੇ ਵਿੱਚ, ਦਿੱਲੀ ਦਾ ਜੋ ਰਿੰਗ ਰੋਡ ਹੈ ਉਹ ਲਗਭਗ 80 ਕਿਲੋਮੀਟਰ ਹੈ, ਕਿ ਅਸੀਂ ਲੱਖਾਂ ਦੇ ਲਗਭਗ 2 ਲੱਖ ਟਰੈਕਟਰ ਲੈ ਕੇ ਉਸ ਦਾ ਅਸੀਂ ਵੀ ਰਾਉਂਡ ਉਸੇ ਤਰ੍ਹਾਂ ਹੀ ਝਲਕੀਆਂ ਬਣਾ ਕੇ, ਪੰਜਾਬ ਦੀਆਂ, ਰਾਜਸਥਾਨ ਦੀਆਂ, ਹਰਿਆਣੇ ਦੀਆਂ, ਯੂਪੀ ਦੀਆਂ, ਤਾਮਿਲਨਾਡੂ ਦੇ, ਜਿੱਥੋਂ ਜਿੱਥੋਂ ਦੇ ਕਿਸਾਨ ਆਏ ਨੇ, ਅਸੀਂ ਵੀ ਆਪਣਾ ਸੱਭਿਆਚਾਰ ਦਿਖਾਉਣਾ ਤੇ ਅਸੀਂ ਪੂਰੀ ਦੁਨੀਆ ਨੂੰ ਦੱਸਣਾ ਕਿ ਕਿਸਾਨ ਜਿਹੜਾ ਉਹ ਵਿਰੋਧ ਕਰ ਰਿਹਾ ਜੀ। ਤੇ ਉਹਦੇ ਚ ਬਹੁਤ ਸ਼ੁਕਰੀਆ ਜੀ ਜੀ। ਸਰਕਾਰ ਵੱਲੋਂ ਅਜੇ ਤੱਕ ਇਹੀ ਕਿਹਾ ਜਾ ਰਿਹਾ, ਹੁਣ ਉਹ ਇੱਥੇ ਤੱਕ ਮੰਨ ਗਏ ਨੇ ਕਿ ਅਸੀਂ 1.5 ਸਾਲ ਦੇ ਲਈ ਜਿਹੜੇ ਇਹ ਮੁਲਤਵੀ ਕਰ ਦਿੰਦੇ ਆ, ਅਸੀਂ ਇਹਨਾਂ ਨੂੰ ਪੋਸਟਪੋਨ ਕਰ ਦਿੰਦੇ ਆ, ਜਿਹੜੇ ਕਾਨੂੰਨ ਨੇ 1.5 ਸਾਲ। ਅੱਜ ਦੀ ਮੀਟਿੰਗ ਦੇ ਵਿੱਚ 2 ਸਾਲ ਤੱਕ ਮੰਨ ਗਏ, ਜਿਹੜੀ ਅੱਜ ਦੀ ਮੀਟਿੰਗ 6 ਮਹੀਨੇ ਉਹਨਾਂ ਨੇ ਹੋਰ ਵਧਾ ਦਿੱਤੇ ਨੇ, ਲੇਕਿਨ ਸਾਡੇ ਕਿਸਾਨ ਲੀਡਰ ਨਹੀਂ ਮੰਨ ਰਿਹਾ ਜੀ ਜੀ। ਨਹੀਂ ਮੰਨ ਰਹੇ ਜੀ। ਦੇਖੋ, ਜਦੋਂ ਸਾਨੂੰ ਤੁਸੀਂ ਸਰ ਬੈਠੇ ਹੋ, ਤੁਸੀਂ ਕਹੋ ਵੀ ਸਤਨਾਮ ਇਹ ਤੁਹਾਡੇ ਲਈ ਵਧੀਆ ਚੀਜ਼ ਮੈਂ ਲੈ ਕੇ ਆ ਰਿਹਾ, ਗਿਫਟ ਹੈ ਕੋਈ, ਮੈਂ ਕਹਾਂ ਜੀ ਮੈਨੂੰ ਇਸ ਦੀ ਜ਼ਰੂਰਤ ਨਹੀਂ, ਤੇ ਤੁਸੀਂ ਧੱਕਾ ਕਿਉਂ ਕਰੋਗੇ? ਪਹਿਲਾਂ ਤਾਂ ਇਹੀ ਗੱਲ ਇਹ ਤੋਂ ਪਤਾ ਲੱਗਦਾ ਕਿ ਸਰਕਾਰ ਜਿਹੜੀ ਹੈ ਉਹ ਕਾਰਪੋਰੇਟ ਲੋਕਾਂ ਨੂੰ, ਵੈਸੇ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਾਰਪੋਰੇਟ ਲੋਕ ਨੇ, ਜਿਹੜੇ ਵੱਡੇ ਘਰਾਣੇ ਨੇ, ਉਹ ਜਿਹੜੇ ਆਮ ਲੋਕਾਂ ਨੂੰ ਗੁਲਾਮ ਹੌਲੀ ਹੌਲੀ ਬਣਾ ਰਹੇ ਨੇ। ਤੇ ਸਾਡੇ ਸਾਹਮਣੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ ਇਹ ਸਿਸਟਮ ਫੇਲ ਹੋਇਆ, ਅਮਰੀਕਾ ਦੇ ਵਿੱਚ ਇਹ ਸਿਸਟਮ ਫੇਲ ਹੋਇਆ, ਤੇ ਉਹ ਪਤਾ ਨਹੀਂ ਕਿਉਂ ਇਹਨਾਂ ਨੂੰ ਇਹ ਇੰਨੇ ਸਿਆਣੇ ਕਿਵੇਂ ਬਣ ਗਏ ਨੇ ਕਿ ਉਹ ਕਹਿੰਦੇ ਵੀ ਅਸੀਂ ਇੱਥੇ ਵੀ ਇਹ ਫੇਲ ਕਰਕੇ ਦਿਖਾਉਣਾ। ਸੋ ਮੈਨੂੰ ਲੱਗਦਾ ਹੈ ਉਹਨਾਂ ਨੂੰ, ਜਿਸ ਤਰ੍ਹਾਂ ਕਹਿੰਦੇ ਨੇ ਕਿ ਸਤਨਾਮ ਜੀ, ਸੌਰੀ ਤੁਹਾਡੀ ਗੱਲ ਕੱਟ ਰਹੀ ਆ, ਇਹ ਉਹੀ ਖੇਡ ਹੈ ਜਿਹੜੀ ਸਟੈਬਲਿਸ਼ਮੈਂਟ ਤੇ ਕਾਰਪੋਰੇਟ ਉਹ ਮਿਲ ਕੇ ਖੇਡ ਰਹੀ ਹੈ, ਆਮ ਲੋਕਾਂ ਦੀ ਭੁੱਖ ਵਧਾਉਣ ਵਾਸਤੇ, ਨਾ ਕਿ ਵੰਡਾਉਣ ਵਾਸਤੇ। ਰਿਆਸਤਾਂ ਭੁੱਖ ਵੰਡਦੀਆਂ ਨੇ, ਇਹ ਭੁੱਖ ਵਧਾਈ ਜਾ ਰਹੀ ਹੈ ਜੀ। ਅੱਛਾ, ਇੱਕ ਜਿਹੜਾ ਖਾਸ ਚੀਜ਼ ਮੈਂ ਇੱਥੇ ਬੈਠਾ ਹੋਇਆ ਦੇਖ ਰਹੀ ਹਾਂ, ਲਾਹੌਰ ਦੇ ਅੰਦਰ, ਅਸੀਂ ਇੱਥੇ ਲਹਿੰਦੇ ਪੰਜਾਬ ਦੇ ਅੰਦਰ ਬੈਠੇ ਹੋਏ ਦੇਖ ਰਹੇ ਹਾਂ, ਜਿੱਥੇ ਬੜਾ ਚੰਗਾ ਹੋਇਆ ਕਿ ਹਰਿਆਣਾ ਵੀ ਮਿਲ ਗਿਆ, ਜਿਹੜਾ ਪੰਜਾਬ ਦੇ ਪਹਿਲੇ ਟੋਟੇ ਛੋਟੇ ਕੀਤੇ ਗਏ ਸੀ ਉਹ ਸਾਰੇ ਲੋਕ ਇੱਕੇ ਥਾਂ ਤੇ ਆ ਕੇ ਬਹਿ ਗਏ। ਸੋ ਉੱਥੋਂ ਦੀ ਸਟੈਬਲਿਸ਼ਮੈਂਟ ਜਾਂ ਉੱਥੋਂ ਨੂੰ ਪਤਾ ਚੱਲਾ ਕਿ ਅਸੀਂ ਤੇ ਇਹਨਾਂ ਨੂੰ ਵਕਤ ਕੀਤਾ ਸੀ, ਲੇਕਿਨ ਇਹ ਤੇ ਅੱਜ ਵੀ ਇੱਕ ਹਨ। ਲੇਕਿਨ ਉਹਦੇ ਬਾਵਜੂਦ ਸਾਡੇ ਕੁਝ ਲੋਕ ਐਸੇ ਹਨ ਜਿਨ੍ਹਾਂ ਨੂੰ ਪੰਜਾਬ ਨੇ ਮਾਣ ਦਿੱਤਾ, ਪੰਜਾਬੀਆਂ ਨੇ ਮਾਣ ਦਿੱਤਾ, ਉਹ ਪੂਰੀ ਦੁਨੀਆ ਦੇ ਵਿੱਚ ਪਛਾਣੇ ਗਏ ਇਸ ਪੰਜਾਬ ਦੀ ਵਜ੍ਹਾ ਤੋਂ, ਇਸ ਪੰਜਾਬੀ ਬੋਲੀ ਦੀ ਵਜ੍ਹਾ ਤੋਂ, ਇਹਨਾਂ ਕਿਸਾਨਾਂ ਦੀ ਵਜ੍ਹਾ ਤੋਂ। ਮੇਰੀ ਮੁਰਾਦ ਉਹ ਜਿਹੜੇ ਵੱਡੇ ਗੁਲੂਕਾਰ ਉੱਥੇ ਜਿਨ੍ਹਾਂ ਦੇ ਨਾਮ ਪਹਿਲੇ ਅਸੀਂ ਲੈਂਦੇ ਸੀ, ਲੇਕਿਨ ਉਹ ਕਿਸਾਨਾਂ ਦੇ ਨਾਲ ਖੜੇ ਹੋਏ ਨਜ਼ਰ ਨਹੀਂ ਆਉਂਦੇ। ਬਹੁਤ ਸਾਰੇ ਦੋਸਤ ਖੜੇ ਹੋਏ ਨਜ਼ਰ ਆਉਂਦੇ ਵੀ ਹਨ, ਮਤਲਬ ਦਰਜਨਾਂ ਨਾਮ ਹਨ ਜਿਹੜੇ ਗੀਤ ਦੇ ਰਹੇ ਨੇ, ਲੇਕਿਨ ਕੁਝ ਲੋਕ ਐਸੇ ਵੀ ਹਨ, ਉਹਨਾਂ ਦੇ ਪਿੱਛੇ ਕੀ ਕੋਈ ਮਜਬੂਰੀ ਹੈ ਜਾਂ ਕੋਈ ਉਹ ਇਸ ਸਵਾਲ ਨੂੰ ਕਿਸੇ ਹੋਰ ਢੰਗ ਦੇ ਨਾਲ ਉਹ ਵੇਖਦੇ ਨੇ? ਦੇਖੋ ਜੀ, 2 ਤਰ੍ਹਾਂ ਦੀ ਗੱਲਬਾਤ ਹੈ ਇਹਦੇ ਵਿੱਚ। ਜਿਹੜੇ ਵੱਡੇ ਗੁਲੂਕਾਰ ਨੇ, ਦੇਖੋ ਉਹ ਮੈਂ ਕਹਾਂਗਾ ਜਿਹੜੇ ਕਲਾਕਾਰ ਨੇ ਜਾਂ ਗੁਲੂਕਾਰ ਨੇ ਜਾਂ ਫਨਕਾਰ ਨੇ, ਉਹ ਕਦੇ ਵੀ ਸਾਡੇ ਲੋਕ ਨਾਇਕ ਨਹੀਂ ਹੋ ਸਕਦੇ। ਲੋਕ ਨਾਇਕ ਸਾਡੇ ਹੋਰ ਹੁੰਦੇ ਨੇ। ਇਹ ਕਲਾਕਾਰ ਦਾ ਮੈਂ ਕਹਾਂਗਾ, ਇਹਦੇ ਪਿੱਛੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰਿਆਂ ਦੀ ਕੋਈ ਗੱਲ ਹੈ, ਪਰ ਬਹੁਤ ਸਾਰੇ ਕਲਾਕਾਰਾਂ ਦਾ ਇਹ ਬਣ ਜਾਂਦਾ ਹੈ ਕਿ ਅਸੀਂ ਸਰਕਾਰੀ ਦਰਬਾਰੇ ਜਿਹੜਾ ਪ੍ਰੋਗਰਾਮ ਕਰਨੇ ਹੁੰਦੇ ਨੇ, ਉਹਨਾਂ ਤੋਂ ਅਸੀਂ ਕੰਮ ਲੈਣਾ ਹੁੰਦਾ ਹੈ। ਜੇ ਅਸੀਂ ਉਹਦੇ ਨਾਲ ਮੱਥਾ ਲਾਵਾਂਗੇ ਤੇ ਕਿਤੇ ਸਾਡਾ ਕੰਮ ਕੱਲ ਨੂੰ ਖਰਾਬ ਨਾ ਹੋ ਜਾਵੇ, ਤੇ ਉਹ ਉਸੇ ਤਰ੍ਹਾਂ ਸਟੇਟ ਦੇ ਪ੍ਰਭਾਵ ਅਧੀਨ ਜਿਹੜੇ ਉਹ ਆ ਜਾਂਦੇ ਨੇ।
ਤੇ ਉਹੀ ਗੱਲ ਕਰਦੇ ਨੇ ਜੋ ਸਟੇਟ ਨੂੰ ਪਾਉਂਦੀ ਹੈ। ਪਰ ਕੁਝ ਫਨਕਾਰ ਜਿਹੜੇ ਨੇ ਉਹ ਜਿਹੜੇ ਸਰਕਾਰਾਂ ਨਾਲ ਵੀ ਮੱਥੇ ਲਾ ਲੈਂਦੀਆਂ ਨੇ, ਸਿਸਟਮ ਦੇ ਨਾਲ ਵੀ ਮੱਥਾ ਲਾਉਂਦੇ ਨੇ ਕਿ ਜੋ ਸੱਚ ਹੈ ਸੱਚ ਬਿਆਨਦੇ ਨੇ। ਸੋ ਮੈਨੂੰ ਅੱਜ ਉਹ ਗੱਲਾਂ ਯਾਦ ਆ ਰਹੀਆਂ ਨੇ ਕਿ ਫਨਕਾਰ ਜਿਹੜੇ ਨੇ ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀਅਤ ਤੋਂ ਖਾਧਾ, ਪੰਜਾਬੀਆਂ ਨੇ ਜਿਨ੍ਹਾਂ ਨੂੰ ਕਰੋੜਾਂਪਤੀ ਅਰਬਾਂਪਤੀ ਬਣਾਇਆ, ਤੇ ਜਦੋਂ ਅੱਜ ਪੰਜਾਬੀ ਦੇ ਹੱਕ ਦੇ ਵਿੱਚ ਨਾਅਰਾ ਮਾਰਨ ਦੀ ਗੱਲ ਆਈ, ਹੋਕਾ ਦੇਣ ਦੀ ਗੱਲ ਆਈ, ਤੇ ਖਾਮੋਸ਼ ਹੋ ਗਏ ਨੇ। ਮੈਂ ਇੱਥੇ ਇਹ ਵੀ ਗੱਲ ਕਹਾਂਗਾ, ਜਿਸ ਤਰ੍ਹਾਂ ਹੁਣ ਇਹ ਅੱਜ ਕਿਸਾਨੀ ਕਰਕੇ ਨਹੀਂ, ਜਦੋਂ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਹਟਾਇਆ ਗਿਆ ਦਫ਼ਤਰਾਂ ਦੇ ਵਿੱਚੋਂ, ਉਹ ਵੀ ਇਸੇ ਸਾਲ ਦੀ ਗੱਲ ਹੈ 2020 ਦੀ, ਤੇ ਕਿਸੇ ਵੀ ਬੰਦੇ ਨੇ ਟਵੀਟ ਕਰਕੇ ਉਹਦਾ ਵਿਰੋਧ ਨਹੀਂ ਕੀਤਾ। ਅਸੀਂ ਜੋ ਛੋਟੇ ਕਲਾਕਾਰ ਆ ਜਾਂ ਨਵੇਂ ਕਲਾਕਾਰ ਆ, ਅਸੀਂ ਤਾਂ ਗਾਹੇ ਬਗਾਏ ਉਸ ਦੇ ਬਾਰੇ ਗੱਲ ਕਰਦੇ ਰਹਿੰਦੇ ਆ, ਪਰ ਇਹ ਜਿਹੜੇ ਵੱਡੇ ਫਨਕਾਰ ਨੇ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਨੇ। ਇਕੱਲੇ ਤੁਸੀਂ ਦੇਖੋ ਉੱਥੇ ਉਰਦੂ ਵੀ ਰੱਖੀ ਗਈ ਹੈ, ਅੰਗਰੇਜ਼ੀ ਵੀ ਰੱਖੀ ਗਈ ਹੈ, ਹਿੰਦੀ ਵੀ ਰੱਖੀ ਗਈ ਹੈ, ਡੋਗਰੀ ਵੀ ਰੱਖੀ ਗਈ ਹੈ, ਸੰਸਕ੍ਰਿਤ ਵੀ ਰੱਖੀ ਗਈ ਹੈ, ਪਰ ਪੰਜਾਬੀ ਕੱਲੀ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਸਾਡੀ ਜ਼ੁਬਾਨ ਤੇ ਹਮਲੇ ਉਹ ਕਰ ਰਹੇ ਨੇ, ਸਾਡੇ ਫਨਕਾਰ ਚੁੱਪ ਨੇ, ਸਾਡੀ ਕਿਸਾਨੀ ਤੇ ਹਮਲੇ ਕਰ ਰਹੇ ਨੇ, ਕਿਸਾਨ ਚੁੱਪ ਨੇ, ਆਪਣੇ ਕਲਾਕਾਰ ਚੁੱਪ ਨੇ। ਸੋ ਮੈਨੂੰ ਇਹ ਲੱਗਦਾ ਜਿਹੜੀ ਮੈਂ ਕਹਾਂਗਾ ਤਾਰੀਖ ਦੇ ਵਿੱਚ ਇਹਨਾਂ ਲੋਕਾਂ ਨੂੰ ਦੇਸ਼ ਧਰੋਹ ਇਸ ਕਰਕੇ, ਪੰਜਾਬੀ ਮਾਂ ਬੋਲੀ ਨਾਲ ਜੋ ਧਰੋਹ ਕਮਾਇਆ ਇਹਨਾਂ ਨੇ, ਇਸ ਕਰਕੇ ਇਹਨਾਂ ਨੂੰ ਗਦਾਰ ਦੇ ਤੌਰ ਤੇ ਯਾਦ ਕੀਤਾ ਜਾਊਗਾ। ਇਹਨਾਂ ਨੇ ਹੱਕ ਦੇ ਵਿੱਚ ਖੜਨਾ ਸੀ ਪਰ ਇਹ ਨਹੀਂ ਖੜੇ। ਅੱਛਾ, ਇੱਕ ਵੱਡਾ ਨਾਂ ਇਹਨਾਂ ਦੇ ਵਿੱਚੋਂ ਜਿਨ੍ਹਾਂ ਦਾ ਇੱਥੇ ਬੈਠੇ ਹੋਇਆ ਸਾਡੇ ਜੇ ਬੰਦਿਆਂ ਨੂੰ ਵੀ ਤਕਲੀਫ ਹੁੰਦੀ ਹੈ, ਜ਼ਰੀ ਜੀ ਗੱਲ ਹੈ, ਪੰਜਾਬ ਉਧਰ ਦਾ ਇੱਧਰ ਦਾ, ਅਸੀਂ ਤੇ ਪੰਜਾਬੀਅਤ ਨੂੰ ਵੇਖਣਾ ਹੁੰਦਾ। ਗੁਰਦਾਸ ਮਾਨ ਸਾਰੀ ਜ਼ਿੰਦਗੀ ਅਸੀਂ ਤੇ ਉਹਨਾਂ ਨੂੰ ਸਲੂਟ ਕਰਦੇ ਰਹਿ ਗਏ ਕਿ ਇਸ ਵੱਡੇ ਕਲਾਕਾਰ ਤੇ ਫਨਕਾਰ, ਕੀ ਹੋਇਆ ਉਹਨੂੰ, ਕੀ ਹੋਇਆ ਸਾਰੀ ਜ਼ਿੰਦਗੀ ਪੰਜਾਬੀਅਤ ਦੀ ਗੱਲ ਕਰਨ ਦੇ ਦਾਅਵੇ ਕਰਨ ਵਾਲਾ, ਉਹਨੂੰ ਕੀ ਵਜ੍ਹਾ ਬਣ ਗਈ? ਦੇਖੋ ਜੀ, ਮੈਂ ਕਹਾਂਗਾ ਅਸੀਂ ਹਰ ਪੰਜਾਬੀ ਕਲਾਕਾਰ ਜਿਹੜਾ ਹੈ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀ, ਇਸ ਕਰਕੇ ਕਿਉਂਕਿ ਉਹਨਾਂ ਦੀ ਪਰਫਾਰਮੈਂਸ, ਉਹਨਾਂ ਦੀ ਲੇਖਣੀ ਬਾ ਕਮਾਲ, ਬਾ ਕਲਾਸ ਜਿਹੜੀ ਹੁੰਦੀ ਸੀ। ਅਸੀਂ ਵੀ ਸਾਰੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਖੇਤਰ ਦੇ ਵਿੱਚ, ਕਿਉਂਕਿ ਸੋਚਦਾ ਹੁੰਦਾ ਹਰ ਬੰਦਾ ਬਚਪਨ ਦੇ ਵਿੱਚ ਕਿ ਯਾਰ ਇਸ ਤਰ੍ਹਾਂ ਦੇ ਅਸੀਂ ਕਲਾਕਾਰ ਬਣਨਾ, ਜੋ ਇਸ ਤਰ੍ਹਾਂ ਦੇ ਗੀਤ ਗਾਉਣਗੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਲੇ। ਪਰ ਜਦੋਂ ਬੰਦੇ ਦੀਆਂ ਲੋੜਾਂ ਵੱਧਦੀਆਂ ਨੇ ਜਾਂ ਬੰਦਾ ਆਪਣੀਆਂ ਲੋੜਾਂ ਵਧਾ ਲੈਂਦਾ, ਤਾਂ ਉਹ ਫਿਰ ਹੌਲੀ ਹੌਲੀ ਇੱਕ ਮਸ਼ੀਨ ਦਾ ਰੂਪ ਧਾਰਨ ਕਰ ਦਿੰਦਾ। ਇੱਕ ਦਿਨ ਦਾ 18-20 ਲੱਖ ਕਮਾਉਣ ਵਾਲਾ ਬੰਦਾ, ਜਿਸ ਦਾ 2 ਘੰਟਿਆਂ ਦੀ ਫੀਸ ਜਿਸ ਦੀ 18 ਲੱਖ ਰੁਪਏ ਹੈ, ਉਹ ਹੋਰ 18 ਹੋਰ ਕਮਾਉਣ ਦੇ ਉਹਦੇ ਚੱਕਰਾਂ 'ਚ ਉਹ ਕਿਤੇ ਨਾ ਕਿਤੇ ਤੋਤਾ ਬਣ ਜਾਂਦਾ ਹੈ, ਸਰਕਾਰ ਦਾ ਵੀ, ਸਿਸਟਮ ਦਾ ਵੀ, ਲੋਕਾਂ ਦਾ ਵੀ, ਕਾਰਪੋਰੇਟ ਲੋਕਾਂ ਦਾ। ਕਿ ਉਹ ਜਦੋਂ ਕਹਿੰਦੇ ਨੇ ਕਿ ਹੁਣ ਬੋਲ ਤੇ ਬੋਲਦਾ ਹੈ, ਤੇ ਜਦੋਂ ਤੇ ਮੈਂ ਇਹਨਾਂ ਨੂੰ ਕਹਾਂਗਾ ਕਿ ਸਾਡੀ ਇਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਸਾਡਾ ਕੋਈ ਮਤਭੇਦ ਨਹੀਂ ਕਿ ਇਹਨਾਂ ਦੀ ਗਾਇਕੀ ਦੇ ਨਾਲ ਕੋਈ ਇਸ ਤਰ੍ਹਾਂ ਦੀ ਮੁਖਾਲਫਤ ਨਹੀਂ ਅਸੀਂ ਕਰਦੇ। ਇਹਨਾਂ ਨੂੰ ਸਲੂਟ ਹੈ ਇਹਨਾਂ ਦੀ ਗਾਇਕੀ ਕਰਕੇ। ਪਰ ਜੋ ਹੁਣ ਇਹਨਾਂ ਨੇ ਕਿਸਾਨੀ ਕਰਕੇ ਵੀ, ਤੇ ਜਦੋਂ ਪੰਜਾਬੀ ਮਾਂ ਬੋਲੀ ਤੇ ਅਮਿਤ ਸ਼ਾਹ ਦਾ ਬਿਆਨ ਆਇਆ ਗ੍ਰਹਿ ਮੰਤਰੀ ਦਾ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਹਿੰਦੀ ਲਾਗੂ ਹੋ ਜਾਣੀ ਚਾਹੀਦੀ ਹੈ, ਸੋ ਇਹਨਾਂ ਨੇ ਉਹਦੀ ਪ੍ਰੋੜਤਾ ਕੀਤੀ ਕਿ ਹੋ ਜਾਣੀ ਚਾਹੀਦੀ ਹੈ। ਇਸ ਦੇ ਨਾਲ ਤਾਂ ਦੇਖੋ ਜੀ, ਇਸਦਾ ਇਕੱਲੇ ਪੰਜਾਬੀਆਂ ਨੇ ਵਿਰੋਧ ਨਹੀਂ ਕੀਤਾ, ਸਾਰਿਆਂ ਨੇ ਵਿਰੋਧ ਕੀਤਾ ਕਿ ਮਾਤ ਭਾਸ਼ਾਵਾਂ ਜਿਹੜੀਆਂ ਨੇ ਪੂਰੀ ਦੁਨੀਆ ਦੇ ਵਿੱਚ, ਜਿਹੜੀਆਂ ਮਾਂ ਬੋਲੀਆਂ ਨੇ ਲੋਕਾਂ ਦੀਆਂ, ਕਿਸੇ ਦੀ ਡੋਗਰੀ ਹੈ, ਕਿਸੇ ਦੀ ਪੁਆਧੀ ਹੈ, ਕਿਸੇ ਦੀ ਮਲਵਈ ਹੈ, ਕਿਸੇ ਦੀ ਪੰਜਾਬੀ ਹੈ, ਕਿਸੇ ਦੀ ਤਮਿਲ ਹੈ, ਕਿਸੇ ਦੀ ਕੰਨੜ ਹੈ, ਹਰ ਬੰਦੇ ਨੂੰ ਆਪਣੀ ਮਾਂ ਬੋਲੀ ਬੋਲਣ ਦਾ ਹੱਕ ਹੈ ਤੇ ਹੋਣਾ ਚਾਹੀਦਾ। ਪਰ ਇਹ ਤਾਂ ਫਿਰ ਉਹੀ ਗੱਲ, ਨਾ ਤੇ ਸਾਨੂੰ ਇੱਕ ਰੰਗ ਪਾਉਂਦਾ, ਨਾ ਸਾਨੂੰ ਇੱਕ ਰਾਸ਼ਟਰ ਪਾਉਂਦਾ, ਨਾ ਸਾਨੂੰ ਇੱਕ ਜ਼ੁਬਾਨ ਪਾਉਂਦੀ ਹੈ। ਇਹ ਤਾਂ ਫਿਰ ਉਹ ਗੱਲ ਕਰਤੀ ਕਿ ਬਾਗ ਦੇ ਵਿੱਚ ਤੇ ਸਾਰੇ ਗੁਲਾਬ ਦੇ ਫੁੱਲ ਹੀ ਹੋ ਜਾਣ ਤੇ ਫਿਰ ਕੋਈ ਬੰਦਾ ਅੰਦਰ ਨਹੀਂ ਜਾਏਗਾ। ਪਰ ਜਦੋਂ ਕਿਤੇ ਕਹਿੰਦੇ ਤੇ ਵੱਖਰੇ ਵੱਖਰੇ ਫੁੱਲ ਨੇ ਤੇ ਹਰ ਬੰਦਾ ਉਹਨੂੰ ਵੇਖਣਾ ਚਾਹੁੰਦਾ ਹੈ, ਮੰਨਣਾ ਚਾਹੁੰਦਾ ਹੈ। ਸੋ ਪੰਜਾਬ, ਮੈਨੂੰ ਲੱਗਦਾ ਹੈ ਪੰਜਾਬ ਵੀ ਤੇ ਹਿੰਦੁਸਤਾਨ ਵੀ ਤੇ ਪਾਕਿਸਤਾਨ ਵੀ ਜਿਹੜੇ ਨੇ, ਇਹ ਦੋਨੋਂ ਹੀ ਮੁਲਕ ਜਿਹੜੇ ਨੇ ਇਹ ਵੱਖਰੇ ਵੱਖਰੇ ਉਹਨਾਂ ਕਰਕੇ ਜਾਣੇ ਜਾਂਦੇ ਨੇ ਕਿ ਹਰ ਫੁੱਲ ਦੀ ਮਹਿਕ ਹੈ। ਸੋ ਕਿਸੇ ਦੀ ਬੋਲੀ, ਕਿਸੇ ਦਾ ਸੱਭਿਆਚਾਰ, ਕਿਸੇ ਦੀ ਜ਼ੁਬਾਨ ਨੂੰ ਇਸ ਤਰ੍ਹਾਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਸੋ ਇਹਨਾਂ ਲੋਕਾਂ ਨੇ ਉਸਦੇ ਮਤਲਬ ਹੱਕ ਦੇ ਵਿੱਚ ਭੁਗਤੇ ਨੇ, ਇਸ ਕਰਕੇ ਉਹਨਾਂ ਦਾ ਵਿਰੋਧ ਵੀ ਹੋਇਆ, ਉਹਨਾਂ ਨੂੰ ਸਟੇਜਾਂ ਤੋਂ ਚੜ੍ਹਨ ਤੋਂ ਵੀ ਰੋਕਿਆ ਗਿਆ, ਉਹਨਾਂ ਦਾ ਵਿਰੋਧ ਹੋ ਰਿਹਾ ਸੋਸ਼ਲ ਮੀਡੀਆ ਤੇ। ਕਦੇ ਉਹਨਾਂ ਦੇ ਜਿੱਥੇ ਵੀ ਉਹ ਕੋਈ ਆਪਣੀ ਬੋਲ ਕੇ ਪਾਉਂਦੇ ਨੇ, ਉਹਦੇ ਤੇ ਵੀ ਥੱਲੇ ਲੋਕ ਬਹੁਤ ਸਾਰੀ ਸ਼ਬਦਾਵਲੀ ਇਸ ਤਰ੍ਹਾਂ ਦੀ ਵਰਤਦੇ ਨੇ ਵਿਰੋਧ ਦੇ ਵਿੱਚ। ਸੋ ਮੈਨੂੰ ਲੱਗਦਾ ਉਹਨਾਂ ਨੇ ਮਾਫੀ ਮੰਗਣੀ ਚਾਹੀਦੀ ਸੀ ਉਹਨਾਂ ਨੂੰ, ਪੰਜਾਬੀਆਂ ਤੋਂ, ਕਿ ਪੰਜਾਬੀ, ਉਹ ਦੇਖੋ ਪੰਜਾਬੀ ਖੁੱਲੇ ਦਿਲ ਦੇ ਮਾਲਕ ਨੇ। ਕੱਲ ਨੂੰ ਮੇਰੇ ਤੋਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਹੁੰਦੀ ਹੈ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਪੰਜਾਬੀਓ, ਮੈਂ ਸਾਰੀ ਉਮਰ ਤੁਹਾਡੇ ਕਰਕੇ ਆ, ਮੈਂ ਪੰਜਾਬੀਆਂ ਦਾ ਪਹਿਰੇਦਾਰ ਹਾਂ, ਤੇ ਮੈਨੂੰ ਜੇ ਮੇਰੇ ਤੋਂ ਕੋਈ ਗੱਲ ਹੋਈ ਤੇ ਮੈਂ ਮਾਫੀ ਮੰਗਦਾ। ਤੇ ਪੰਜਾਬੀਆਂ ਨੇ ਉਸੇ ਦਿਨ ਇਹਨਾਂ ਨੂੰ ਮਾਫ ਕਰ ਦੇਣਾ ਸੀ, ਪਰ ਇਹ ਪਤਾ ਨਹੀਂ ਕਿਉਂ ਇਹਨਾਂ ਨੇ ਉਹ ਡਿਲੇ ਕਰਦੇ ਗਏ, ਲੋਕਾਂ 'ਚ ਰੋਹ ਵੱਧਦਾ ਗਿਆ।
ਬੜੀ ਸੋਹਣੀ ਗੱਲਬਾਤ ਸਤਨਾਮ ਜੀ। ਔਰ ਅਸੀਂ ਚਾਹਾਂਗੇ ਕਿ ਤੁਹਾਡੇ ਨਾਲ ਕੋਈ ਹੋਰ ਇਸੇ ਹੀ ਟਾਪਿਕ ਤੇ ਇੱਕ ਲੰਬੀ ਟਾਕ ਕਰੀਏ। ਤੇ ਇਸ ਟਾਈਮ ਕੁਝ ਵੇਲੇ ਦੀ ਕਮੀ ਦੇ ਕਾਰਨ ਤੁਸੀਂ ਵੀ ਮਸਰੂਫ ਹੋ, ਕਿਉਂਕਿ 26 ਦਾ ਅੱਗੇ ਜਿਹੜਾ ਜੀ ਤੁਸੀਂ ਮਾਰਚ ਉਹਦੀ ਤਿਆਰੀਆਂ ਕਰ ਰਹੇ ਹੋ, ਤੇ ਕਿਸੇ ਵੇਲੇ ਜੀ ਹੋਰ ਸਰ ਵੀ ਅਸੀਂ ਆਪਣੇ ਸੁਣਨ ਵਾਲਿਆਂ ਵਾਸਤੇ ਇੱਕ ਲੰਬੀ ਟਾਕ ਤੁਹਾਡੇ ਨਾਲ ਕਰਾਂਗੇ। ਤੇ ਤੁਹਾਡਾ ਜੀ ਟਾਈਮ ਸਰ ਦੇਣ ਦਾ ਬਹੁਤ ਸ਼ੁਕਰੀਆ। ਔਰ ਜਿਸ ਬਹੁਤ ਤਰੀਕੇ ਧੰਨਵਾਦ ਨਾਲ ਜੀ। ਤੁਸੀਂ ਕਿਸਾਨਾਂ ਨੂੰ ਸਪੋਰਟ ਕਰ ਰਹੇ ਹੋ, ਇੱਥੇ ਬੈਠੇ ਹੋ ਜੋ ਅਸੀਂ ਕਰ ਸਕਦੇ ਹਾਂ, ਅਸੀਂ ਇੱਕ ਹਾਂ। ਉੱਥੋਂ ਦਾ ਕਿਸਾਨ ਹੈ, ਇੱਥੋਂ ਦਾ ਕਿਸਾਨ ਹੈ, ਉੱਥੋਂ ਦਾ ਪੰਜਾਬੀ ਹੈ, ਇੱਥੋਂ ਦਾ ਪੰਜਾਬੀ ਹੈ। ਪੰਜਾਬੀ ਡਾਇਸਪੋਰਾ ਨੂੰ ਸਾਨੂੰ ਇੱਕ ਦੂਸਰੇ ਦੀ ਜਿਹੜੀ ਪੀੜ ਹੈ ਉਹ ਇੱਕ ਹੀ ਹੈ। ਜਿਵੇਂ ਤੁਹਾਡੀ ਰੂਹ ਦੇ ਵਿੱਚ ਪੰਜਾਬ ਵਸਦਾ ਹੈ, ਇਵੇਂ ਇੱਥੋਂ ਦੇ ਲੋਕਾਂ ਦੇ ਵਿੱਚ ਪੰਜਾਬ ਵਸਦਾ ਹੈ। ਔਰ ਜਿੱਥੇ ਫਿਰ ਪੰਜਾਬ ਤੇ ਪੰਜਾਬੀ ਦੀ ਗੱਲ ਹੋਏਗੀ, ਉੱਥੇ ਅਸੀਂ ਇੱਕ ਹੋਵਾਂਗੇ। ਅਸੀਂ ਇਹ ਕਹਿੰਦੇ ਹਾਂ ਕਿ ਸਰਹੱਦਾਂ ਹੱਦਾਂ ਕਾਇਮ ਰਹਿਣ, ਸਾਰਾ ਕੁਛ ਹੀ ਇਵੇਂ ਰਵੇ, ਬਿਲਕੁਲ ਜੀ ਬਿਲਕੁਲ। ਲੇਕਿਨ ਇਹ ਹੈ ਕਿ ਆਪਸੀ ਪਿਆਰ ਜਿਹੜਾ ਇਸ ਕੌਮ ਦਾ ਹੈ ਉਹਨੂੰ ਵਧਾਵਾ ਦੇਣਾ ਚਾਹੀਦਾ, ਉਹਨੂੰ ਨਫ਼ਰਤ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਕਹਾਂਗਾ ਤੁਸੀਂ ਵੀ ਜੋ ਇਧਰਲੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਜੋ ਬੀੜਾ ਉਠਾਇਆ ਹੈ, ਉਸ ਦੇ ਲਈ ਅਸੀਂ ਤੁਹਾਨੂੰ ਸਲੂਟ ਕਰਦੇ ਹਾਂ। ਤੇ ਜੋ ਬਹੁਤ ਬਹੁਤ ਧੰਨਵਾਦ। 7 ਨਵੰਬਰ ਨੂੰ ਜੋ ਤੁਸੀਂ ਰੈਲੀ ਕੱਢੀ, ਉਹਦਾ ਵੀ ਪੂਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਹੈ। ਉਸੇ ਦਿਨ ਮੈਂ ਗਾਣਾ ਰਿਲੀਜ਼ ਕੀਤਾ। ਸੋ ਇਹ ਵੀ ਕਿਤੇ ਨਾ ਕਿਤੇ ਹਾਂ, ਇਹ ਸਾਂਝ ਦਾ ਪ੍ਰਤੀਕ ਇੱਕੋ ਹੈ ਇੱਕੋ ਹੀ ਕਿ ਅਸੀਂ ਦਿਨ ਵੀ ਔਰ ਉਹਨੂੰ ਰੱਬ ਵੱਲੋਂ ਹੋ ਜੁੜੇ ਰਹੀ ਹੋਏ ਸੀ ਹਾਂ ਕਿ ਇੱਕ ਇੱਕੋ ਹੀ ਦਿਨ ਦੂਜੇ ਸਾਰਾ ਨਾਲ ਕੁਝ ਹੋ ਅੰਦਰੋਂ। ਰਹੀ ਸੀ। ਜੀ ਜੀ ਬਿਲਕੁਲ ਜੀ, ਮੇਰੇ ਇਧਰਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਹੁਣ ਦੋਸਤ ਬਣ ਗਏ ਨੇ ਜਿਹੜੇ ਰੋਜ਼ ਦੁਆ ਸਲਾਮ ਦੇ ਨਾਲ ਮਿਲਦੇ ਨੇ, ਗੱਲਬਾਤ ਕਰਦੇ ਨੇ। ਸੋ ਬੜਾ ਚੰਗਾ ਲੱਗਦਾ ਹੈ। ਮਾਲਕ ਕਰੇ ਇਹ ਜਿਹੜੀਆਂ ਦੂਰੀਆਂ ਨੇ, ਘੱਟੋ ਘੱਟ ਜਿਹੜੇ ਬਾਰੀਆਂ ਨੇ, ਉਹ ਖੁੱਲੀਆਂ ਰਹਿਣ, ਹਵਾ ਆਉਂਦੀ ਰਹੇ ਮੁਹੱਬਤ ਦੀ, ਤੇ ਇਸੇ ਤਰ੍ਹਾਂ ਅਸੀਂ ਮਿਲਦੇ ਰਹੀਏ। ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।